ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵਿਅਰਸ। ਅੱਜ 9 ਜੁਲਾਈ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾबिक ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਨ ਹੈ। ਭਾਈ ਮਨੀ ਸਿੰਘ ਜਿੱਥੇ ਮਹਾਨ ਵਿਦਵਾਨ ਸਨ ਉੱਥੇ ਉਹਨਾਂ ਨੇ ਸਿੱਖੀ ਸਿਦਕ ਨਿਭਾਉਂਦਿਆਂ ਬੰਦ ਕਟਵਾ ਕੇ ਸ਼ਹੀਦੀ ਪਾਈ। ਭਾਈ ਮਨੀ ਸਿੰਘ ਜੀ ਲੰਮਾ ਸਮਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ ਰਹੇ ਅਤੇ ਅਕਾਲ ਤਖਤ ਸਾਹਿਬ ਤੋਂ ਸਰਬੱਤ ਖਾਲਸਾ ਦੀ ਪਰੰਪਰਾ ਸ਼ੁਰੂ ਕਰਕੇ ਪੰਥ ਨੂੰ ਔਖੇ ਸਮੇਂ ਵਿੱਚ ਇਹਨਾਂ ਨੇ ਗਵਾਹੀ ਵੀ ਦਿੱਤੀ ਸੀ। ਅਸੀਂ ਮਹਾਨ ਵਿਦਵਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਤੁਸੀਂ ਸਿੱਖ ਸੰਗਤਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਗਾਏ ਬਗਾਏ ਸੰਗਤਾਂ ਨਾਲ ਰੂਬਰੂ ਕਰਾਉਂਦੇ ਰਹਿੰਦੇ ਨੇ ਜੀ। ਤੇ ਦੂਸਰਾ ਅੱਜ ਉਸ ਮਹਾਨ ਗੁਰਸਿੱਖ ਦਾ ਸ਼ਹੀਦੀ ਦਿਹਾੜਾ ਵੀ ਆ ਜਿਹੜੇ ਕਿ ਇੱਕ ਬਹੁਤ ਵੱਡੇ ਵਿਦਵਾਨ ਸਨ, ਯੋਧੇ ਸਨ, ਲਿਖਾਰੀ ਸਨ ਅਤੇ ਜਿਨ੍ਹਾਂ ਦੀ ਕੌਮ ਨੂੰ ਕਈ ਪੱਖਾਂ ਤੋਂ ਬੜੀ ਮਹਾਨ ਦੇਣ ਹੈ। ਛੋਟੀ ਉਮਰ ਚੋਂ ਹੀ ਉਹਨਾਂ ਨੇ ਨੌਵੇਂ ਪਾਤਸ਼ਾਹ ਦੀ ਉਹਨਾਂ ਦੀ ਸੰਗਤ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਬਚਪਨ ਦੇ ਵਿੱਚ ਹੀ ਦਸਮ ਪਾਤਸ਼ਾਹ ਦੇ ਵੇਲੇ ਤੋਂ ਹੀ ਉਹ ਗੁਰੂ ਸਾਹਿਬ ਦੇ ਸਾਥੀ ਵੀ ਰਹੇ ਅਤੇ ਹਰ ਜਗ੍ਹਾ ਆਲਮੋਸਟ ਉਹਨਾਂ ਦੇ ਨਾਲ ਉਹ ਜਾਂਦੇ ਰਹੇ। ਜਦੋਂ ਕਿਲ੍ਹਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਦੋਂ ਵੀ ਭਾਈ ਸਾਹਿਬ ਉੱਥੇ ਸਤਿਗੁਰੂ ਦੇ ਨਾਲ ਸੀ ਔਰ ਉਸ ਕਿਲ੍ਹੇ ਦੇ ਵਿੱਚ ਜਿੱਥੇ ਉਹਨਾਂ ਜੰਗਾਂ ਜੁੱਤਾਂ ਦੇ ਵਿੱਚ ਭਾਈ ਸਾਹਿਬ ਦੇ ਆਪਣੇ ਪਰਿਵਾਰ ਦੀਆਂ ਵੀ ਬੜੀਆਂ ਵੱਡੀਆਂ ਕੁਰਬਾਨੀਆਂ, ਉਹਨਾਂ ਦੇ ਆਲਮੋਸਟ 9 ਭਰਾ ਉਹਦੇ ਵਿੱਚ ਜੰਗ 'ਚ ਸ਼ਹੀਦ ਹੋਏ, ਉਹਨਾਂ ਦੇ ਆਪਣੇ ਬੱਚੇ ਸ਼ਹੀਦ ਹੋਏ ਤੇ ਪੋਤਰੇ ਵੀ ਜਿਹੜੇ ਇਸ ਜੰਗ ਦੇ ਵਿੱਚ ਕੌਮ ਦੇ ਲੱਖੇ ਲੱਗੇ। ਉਸ ਤੋਂ ਬਾਅਦ ਉਹਨਾਂ ਨੂੰ ਸਤਿਗੁਰੂ ਨੇ ਵਿਸ਼ੇਸ਼ ਜ਼ਿੰਮੇਵਾਰੀ ਦੇ ਕੇ ਮਦਾਮਾਂ ਦੇ ਨਾਲ ਦਿੱਲੀ ਭੇਜਿਆ। ਫਿਰ ਉਹ ਮਾਤਾ ਜੀ ਦੇ ਹੁਕਮ ਤੇ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਲਈ ਆਏ। ਉੱਥੇ ਵੀ ਉਹਨਾਂ ਨੇ ਜਿੱਥੇ ਇੱਕ ਲਿਖਣ ਦਾ ਕੰਮ ਕੀਤਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਬੜੇ ਸੁਚਾਰੂ ਤਰੀਕੇ ਨਾਲ ਚਲਾਇਆ ਅਤੇ ਸਰਬੱਤ ਖਾਲਸਾ ਦੀ ਜਿਹੜੀ ਪਰੰਪਰਾ ਸੀ ਸਿੱਖਾਂ ਨੂੰ ਇਕੱਠੇ ਕਰਕੇ ਫਿਰ ਤੋਂ ਉਹਨਾਂ ਨੇ ਇਹ ਆਰੰਭ ਕੀਤੀ ਤੇ ਉਸੇ ਵਾਸਤੇ ਇੱਕ ਤਾਂ ਪਹਿਲਾਂ ਉਹਨਾਂ ਨੇ ਦੀਵਾਲੀ ਤੇ ਜਿਹੜਾ ਸੀ ਸਰਬੱਤ ਖਾਲਸਾ ਸੱਦਿਆ, ਜਦੋਂ ਲੋਕ ਸਾਰੇ ਗੁਰਸਿੱਖ ਜਿਹੜੇ ਸੀ ਦੂਰੋਂ ਉਹਨਾਂ ਨੂੰ ਮਿਲਣ ਆਏ। ਉਹਦੇ ਤੋਂ ਇਨਕਰੇਜ ਹੋ ਕੇ ਅਗਲੀ ਦੀਵਾਲੀ ਤੇ ਫਿਰ ਉਹਨਾਂ ਨੇ ਗੌਰਮੈਂਟ ਨੂੰ, ਜਿਹੜਾ ਉਦੋਂ ਉਸ ਵੇਲੇ ਦਾ ਗਵਰਨਰ ਸੀ, ਉਹਨਾਂ ਨੂੰ ਅਪਰੋਚ ਕੀਤੀ ਕਿ ਅਸੀਂ ਇੱਥੇ ਇਕੱਤਰ ਹੋ ਕੇ ਦੀਵਾਲੀ ਦੇ ਜਿਹੜੇ ਉਸ ਸਿਲਸਿਲੇ ਦੇ ਵਿੱਚ ਇਕੱਠੇ ਹੋਣਾ ਚਾਹੁੰਦੇ ਹਾਂ। ਸਰਕਾਰ ਨੇ ਇਜਾਜ਼ਤ ਦੇਤੀ ਪਰ ਉਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਦੇ ਮਨ ਵਿੱਚ ਖੋਟ ਹੈ। ਉਹਨਾਂ ਨੇ ਜਿਸ ਤਰ੍ਹਾਂ ਇਤਿਹਾਸ ਦਾ ਜ਼ਿਕਰ ਹੈ, ਉਹਨਾਂ ਨੇ ਉਹ ਜਿਹੜੀ ਦੀਵਾਲੀ ਦਾ ਜਿਹੜਾ ਸਰਬੱਤ ਖਾਲਸਾ ਸੀ ਉਹਨੂੰ ਕੈਂਸਲ ਕਰ ਦਿੱਤਾ ਤੇ ਉਹਨਾਂ ਨੇ ਜਿਹੜੀ ਇੱਕ ਰਕਮ ਦੇਣੀ ਸੀਗੀ ਉਸ ਟੈਕਸ ਦੇ ਵਜੋਂ ਸਮਝ ਲਓ ਜਾਂ ਕਿਸੇ ਤਰ੍ਹਾਂ, ਉਹ ਸੰਗਤਾਂ ਦੇ ਘੱਟ ਆਉਣ ਕਰਕੇ ਉਹ ਦੇ ਨਾ ਸਕੇ। ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਨੂੰ ਇਹ ਕਿਹਾ ਕਿ ਜਾਂ ਤੁਸੀਂ ਟੈਕਸ ਦਿਓ ਜਿਹੜੀ ਤੁਸੀਂ ਹੁਕਮਦੂਲੀ ਕੀਤੀ ਆ। ਤੇ ਉਹਨਾਂ ਨੇ ਜਿਹੜਾ ਜੂਰਿਸਪ੍ਰੂਡੈਂਸ ਹੈ ਉਹਦੇ ਵਿੱਚ ਲਿਆ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਦੋ ਤੁਹਾਡੇ ਸਾਹਮਣੇ ਸ਼ਰਤਾਂ ਹੈਗੀਆਂ, ਜਾਂ ਤਾਂ ਤੁਸੀਂ ਜੇ ਇਸਲਾਮ ਧਾਰਨ ਕਰ ਲਓ ਤੇ ਤੁਹਾਡੇ ਇਹ ਜਿਹੜੀ ਪੈਸੇ ਆ ਮਾਫ਼ ਹੋ ਜਾਣਗੇ ਤੇ ਨਹੀਂ ਤਾਂ ਤੁਹਾਨੂੰ ਇਹ ਸਜ਼ਾ ਦਿੱਤੀ ਜਾਊਗੀ। ਤੇ ਪਰ ਉਹਨਾਂ ਨੇ ਜਿਹੜੀ ਸੀ ਧਰਮ ਤਬਦੀਲੀ ਦੀ ਜਿਹੜੀ ਗੱਲ ਸੀ ਉਹਨੂੰ ਪੂਰੀ ਤਰ੍ਹਾਂ ਨਕਾਰਿਆ ਔਰ ਉਹਨਾਂ ਨੇ ਕਿਹਾ ਕਿ ਸ਼ਹੀਦੀ ਵਾਸਤੇ ਮੈਂ ਤਿਆਰ ਹਾਂ, ਮੈਨੂੰ ਕੋਈ ਪਰਵਾਹ ਨਹੀਂ ਹੈ। ਤੇ ਸ਼ੁਰੂ ਤੋਂ ਲੈ ਕੇ ਤੁਸੀਂ ਦੇਖੋ ਕਿ ਇੱਕ ਤਾਂ ਬਚਪਨ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੇ ਗੁਰੂ ਦੇ ਪ੍ਰੇਮ ਦੀ, ਚਾਹੇ ਉਹਨਾਂ ਦੀ ਸੇਵਾ ਕੀਤੀ ਆ, ਚਾਹੇ ਜੰਗਾਂ ਯੁੱਧਾਂ ਵਿੱਚ ਰਹੇ ਆ, ਚਾਹੇ ਲਿਖਣ ਦੀ ਕਾਰਵਾਈ ਕੀਤੀ ਆ ਔਰ ਸਭ ਤੋਂ ਵੱਡੀ ਗੱਲ ਜੋ ਸਾਡੇ ਕੋਲ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਇਹ ਵੀ ਉਹਨਾਂ ਨੂੰ ਗੁਰੂ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਆਪ ਲਿਖਵਾਇਆ ਸੀ। ਤੇ ਫਿਰ ਦੁਬਾਰਾ ਦਰਬਾਰ ਸਾਹਿਬ ਦੇ ਸਾਕੇਵਾਲ ਉਸੇ ਸ਼ਹੀਦੀ ਤੇ ਆਈਏ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ, ਜਿੱਥੇ ਕਿ ਜਿਹੜਾ ਲਾਹੌਰ ਦਾ ਸ਼ਾਹੀ ਕਿਲ੍ਹਾ ਉਹਦੇ ਪਿਛਲੇ ਪਾਸੇ ਇੱਕ ਜਗ੍ਹਾ ਹੈ ਜਿਹਨੂੰ ਮਸਤੀ ਗੇਟ ਕਹਿੰਦੇ ਆ। ਮਸਤੀ ਗੇਟ ਦੇ ਨਾਲ ਹੀ ਇਹਨਾਂ ਦਾ ਉਹ ਸ਼ਹੀਦੀ ਸਥਾਨ ਹੈ ਜਿੱਥੇ ਕਿ ਗੁਰਦੁਆਰਾ ਵੀ ਬਣਿਆ ਹੋਇਆ ਸੀ ਔਰ 47 ਤੋਂ ਪਹਿਲਾਂ
ਉੱਥੇ ਸੰਗਤਾਂ ਆਪਣਾ ਸ਼ਰਧਾ ਉਹਨਾਂ ਨੂੰ ਭੇਟ ਕਰਦੀਆਂ ਸੀ ਜੀ। ਪਰ ਅੱਜ ਕੱਲ੍ਹ ਉਹ ਜਿਹੜਾ ਗੁਰੂ ਘਰ ਵੀ ਆ ਉਹ ਪੂਰੀ ਤਰ੍ਹਾਂ ਸਾਡਾ ਯਤਨ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਅਸੀਂ ਹੋਰ ਉੱਥੇ ਗੁਰੂ ਘਰਾਂ ਦੀ ਸੇਵਾ ਸੰਭਾਲ ਵਿੱਚ ਸਰਕਾਰ ਨੂੰ ਬੇਨਤੀ ਕਰਦੇ ਰਹਿੰਦੇ ਹਾਂ। ਸਾਡਾ ਯਤਨ ਹੋਏਗਾ ਆਉਣ ਵਾਲੇ ਸਮੇਂ ਵਿੱਚ ਕਿ ਜਿਹੜਾ ਭਾਈ ਮਨੀ ਸਿੰਘ ਦਾ ਸ਼ਹੀਦੀ ਸਥਾਨ ਹੈ ਉਸ ਨੂੰ ਵੀ ਬੁਲਾਇਆ ਜਾਵੇ। ਔਰ 1738 ਦੇ ਵਿੱਚ ਉਸ ਦੀਵਾਲੀ ਤੋਂ ਬਾਅਦ ਆਲਮੋਸਟ 1 ਮਹੀਨਾ ਬਾਅਦ ਲਾਹੌਰ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਆ ਤੇ ਸਾਨੂੰ ਮਾਣ ਆ ਉਹਨਾਂ ਦੀ ਸ਼ਹੀਦੀ ਤੇ, ਉਹਨਾਂ ਦੀ ਦ੍ਰਿੜਤਾ ਤੇ, ਉਹਨਾਂ ਦੀ ਕੁਰਬਾਨੀ ਤੇ ਅਤੇ ਉਹਨਾਂ ਦੀ ਵਿਦਵਤਾ ਤੇ ਕਿ ਆਪਣੇ ਭਰਪੂਰ ਪੂਰੇ ਜੀਵਨ ਦੇ ਵਿੱਚ ਉਹਨਾਂ ਨੇ ਜਿਸ ਸਮੇਂ ਵਿੱਚ ਵੀ, ਜਿਸ ਖਿੱਤੇ ਵਿੱਚ ਵੀ, ਜਿਸ ਹਾਲਾਤ ਵਿੱਚ ਵੀ ਉਹ ਵਿਚਰੇ ਉਹਨਾਂ ਨੇ ਇੱਕ ਪੂਰਨ ਗੁਰਸਿੱਖ ਦਾ ਸਬੂਤ ਦਿੰਦੇ ਹੋਏ ਹਰ ਘਾਟੀ ਨੂੰ ਬੜੇ ਆਸਾਨੀ ਦੇ ਨਾਲ ਔਰ ਬੜੇ ਚਾਅ ਦੇ ਨਾਲ ਔਰ ਗੁਰੂ ਪ੍ਰੇਮ ਵਿੱਚ ਰਚ ਕੇ ਚੱਲਿਆ। ਜੀ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਇੱਕ ਪਾਸੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਜੀ ਅਤੇ ਅਕਾਲੀ ਫੂਲਾ ਸਿੰਘ ਜੀ ਵਰਗੀਆਂ ਸਿੱਖ ਸ਼ਖਸੀਅਤਾਂ ਨੇ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਨੂੰ ਔਖੇ ਸਮੇਂ ਵਿੱਚ ਅਗਵਾਈ ਦਿੱਤੀ, ਪਰ ਹੁਣ ਇਸ ਵੇਲੇ ਅੱਜ ਦੇ ਜਥੇਦਾਰ ਜਿਹੜੇ ਕਿ ਪੰਥ ਦੀ ਥਾਂ ਤੇ ਬਾਦਲ ਟੱਬਰ ਦਾ ਹੁਕਮ ਮੰਨਦੇ ਹਨ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਨਾਂ ਦੀ ਸ਼ਖਸੀਅਤਾਂ ਦੀ ਦੋਨਾਂ ਦੀ ਲਾਈਫ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬਾ ਜੀ, ਇਹ ਬੜਾ ਇੱਕ ਤੁਹਾਡਾ ਸੁੰਦਰ ਸਵਾਲ ਆ ਔਰ ਅਸੀਂ ਇਸ ਸਮੇਂ ਦੀ ਜੱਤ ਦੇ ਵਿੱਚ ਇਹਨਾਂ ਹਾਲਾਤਾਂ ਦਾ ਸਾਹਮਣਾ ਵੀ ਕਰ ਰਹੇ ਹਾਂ ਪਰ ਏਦਾਂ ਦੇ ਹਾਲਾਤ ਕਈ ਵਾਰੀ ਕੌਮ ਤੇ ਆਏ। ਜਦੋਂ ਗਿਆਨੀ ਅਸ਼ਰ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੁੰਦੇ ਸੀ ਉਹਨਾਂ ਵੇਲੇ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਪਰ ਜਿਹੜੀ ਸ੍ਰੀ ਅਕਾਲ ਤਖਤ ਹੈ ਇਹ ਕਿਸੇ ਬਿਲਡਿੰਗ ਦਾ ਨਾਂ ਨਹੀਂ, ਇੱਕ ਸਿਧਾਂਤ ਦਾ ਨਾਂ ਆ। ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ, ਪੰਥ ਦੋਖੀਆਂ ਵੱਲੋਂ ਇਹਨਾਂ ਨੂੰ ਖੋਰਾ ਲਾਉਣ ਦੇ ਯਤਨ ਕੀਤੇ ਜਾ ਰਹੇ ਪਰ ਹਾਲਾਤ ਸਾਜ਼ਗਾਰ ਨਹੀਂ। ਪਰ ਜਿਵੇਂ ਕਿ ਤੁਹਾਡਾ ਸਵਾਲ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸਾਡੇ ਜਥੇਦਾਰ ਸਾਹਿਬਾਨ ਨੇ ਜਾਂ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਹੈ ਉਹਨਾਂ ਨੇ ਪੂਰੀ ਤਰ੍ਹਾਂ ਪੰਥ ਨੂੰ ਇੱਕ ਪਰਿਵਾਰ ਦੇ ਕੋਲ ਗਿਰਵੀ ਰੱਖਿਆ ਹੋਇਆ ਔਰ ਪਿਛਲੇ 5-7 ਸਾਲਾਂ ਦੇ ਵਿੱਚ ਜੋ ਸਿੱਖ ਪਰੰਪਰਾਵਾਂ ਦਾ, ਸਿੱਖ ਅਸਥਾਨਾਂ ਦਾ ਤੇ ਸਿੱਖ ਸੋਚ ਦੀ ਜਿਹੜੀ ਇਹਨਾਂ ਨੇ ਧੱਜੀਆਂ ਉਡਾਈਆਂ ਉਹਨਾਂ ਦਾ ਪਤਾ ਨਹੀਂ ਅਸੀਂ ਇਹਨਾਂ ਦਾ ਜਿਹੜਾ ਹੈਗਾ ਕਦੋਂ ਇਹਨਾਂ ਨੂੰ ਪੂਰਾ ਕਰ ਸਕਾਂਗੇ। ਅਰਦਾਸ ਹੀ ਕਰ ਸਕਦੇ ਹਾਂ ਸਤਿਗੁਰ ਦੇ ਚਰਨਾਂ 'ਚ ਕਿ ਅਜਿਹੇ ਜੋ ਲੋਕ, ਕੋਈ ਅਜਿਹਾ ਜਥੇਦਾਰ, ਅਜਿਹਾ ਪੰਥ ਦਾ ਸਿਰਮੌਰ ਲੀਡਰ ਇਸ ਤਾਕਤ ਦੀ ਸੇਵਾ ਸੰਭਾਲੇ ਤਾਂ ਕੋ ਜਿਹੜੀ ਸਿੱਖਾਂ ਦੀ ਜਿਹੜੀ ਗੁਆਚੀ ਹੋਈ ਤਾਕਤ ਹੈ ਅਸੀਂ ਉਹ ਮੁੜ ਕੇ ਪੈਦਾ ਕਰ ਸਕੀਏ ਤੇ ਜਿਹੜਾ ਇਹਨਾਂ ਨੇ ਬੇਹੁਰਮਤੀਆਂ ਬਾਰ-ਬਾਰ ਕਰ ਰਹੇ ਉਹਨਾਂ ਨੂੰ ਕੋਈ ਠੱਲ ਪਾਈ ਜਾ ਸਕੇ। ਜੀ ਬਿਲਕੁਲ। ਤੇ ਡਾਕਟਰ ਸਾਹਿਬ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਸਵਾਲ ਜਵਾਬ ਤੁਹਾਨੂੰ ਕਰਦੇ ਹਾਂ। ਜਿਸ ਤਰ੍ਹਾਂ ਸਿੱਖ ਮਹਾਨ ਸੰਮੇਲਨ ਕੈਥਲ ਵਿੱਚ ਹਰਿਆਣੇ ਦੇ ਚੀਫ ਮਿਨਿਸਟਰ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ 11 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਮਤਾ ਵੀ ਲਿਆਂਦਾ ਜਾਵੇਗਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬਾ ਜੀ, ਤੁਹਾਡੇ ਹੀ ਇਸੇ ਅਦਾਰੇ ਤੋਂ ਕੁਝ ਦਿਨ ਪਹਿਲਾਂ ਵੀ ਮੈਂ ਇਹ ਆਪਣੇ ਮੇਰੇ ਨਿੱਜੀ ਵਿਚਾਰ ਵੀ ਹੋ ਸਕਦੇ ਆ ਮੈਂ ਇਹ ਬੇਨਤੀ ਕੀਤੀ ਸੀ ਕਿ ਜਿਹੜੀ ਬਾਰ-ਬਾਰ ਕਮੇਟੀਆਂ ਬਣਨ ਦੇ ਨਾਲ, ਜਗ੍ਹਾ ਕਮੇਟੀਆਂ ਬਣਨ ਦੇ ਨਾਲ ਜਿਹੜੀ SGPC ਦੀ ਜਿਹੜੀ ਸਟਰੈਂਥ ਆ ਜੇ ਅਸੀਂ ਮੌਜੂਦਾ ਸਮੇਂ ਵਿੱਚ ਦੇਖੀਏ ਤਾਂ ਜੋ ਨੁਕਸਾਨ ਮੌਜੂਦਾ SGPC ਦੇ ਪ੍ਰਬੰਧਕਾਂ ਨੇ ਕੀਤਾ ਇਹਦਾ ਅਸੀਂ ਘਾਟਾ ਕਦੇ ਵੀ ਪੂਰਾ ਨਹੀਂ ਕਰ ਸਕਦੇ ਜੋ ਉਹਨਾਂ ਨੇ ਨੁਕਸਾਨ ਕੀਤਾ। ਪਰ ਫਿਰ ਵੀ ਇਹ 1925 ਦੇ ਕਰੀਬ ਜਿਹੜੇ ਗੁਰਸਿੱਖਾਂ ਨੇ ਇੱਕ ਮਹਾਨ ਕੁਰਬਾਨੀਆਂ ਕਰਕੇ ਸੰਸਥਾ ਹੋਣ ਚ ਲਿਆਂਦੀ ਸੀ। ਸਾਡਾ ਸ਼ੁਰੂ ਤੋਂ ਹੀ ਕਿਆ ਖਿਆਲ ਰਿਹਾ ਕਿ ਜਦੋਂ ਵੀ ਕੋਈ ਅਜਿਹੇ ਬੰਦੇ ਵਿੱਚ ਆ ਜਾਂਦੇ ਜਿਹੜੇ ਖਰਾਬੀ ਕਰਦੇ ਨੇ ਬਾਅਦ ਦੇ ਵਿੱਚ ਕੋਈ ਚੰਗਾ ਗੁਰਸਿੱਖ ਆ ਕੇ ਇਹਦੀ ਅਗਵਾਈ ਕਰੇ ਤੇ ਸਾਰੇ ਹਾਲਾਤ ਚੋਂ ਸਾਨੂੰ ਵੀ ਕੱਢ ਵੀ ਸਕਦਾ। ਪਰ ਉਸੇ ਹਾਲਾਤ ਦੇ ਮੁਤਾਬਕ ਜਦੋਂ ਅਸੀਂ ਪਿੱਛੇ ਵੱਲ ਨਿਗਾਹ ਮਾਰਦੇ ਹਾਂ, ਅੱਗੇ ਵੱਲ ਨਿਗਾਹ ਮਾਰਦੇ ਹਾਂ, ਮੈਂ ਸਮਝਦਾ ਕਿ ਇਹ ਜਿਹੜੀ ਕਮੇਟੀ ਬਣੀ ਆ ਇਹ ਇੱਕ ਚੰਗਾ ਕਦਮ ਹੋਇਆ। ਐਟ ਲੀਸਟ ਜੇ ਉੱਥੇ ਸਿੱਖਾਂ ਦੀ, ਹਰਿਆਣੇ ਦੇ ਸਿੱਖ ਅਸਾਰੂ ਸੋਚ ਲੈ ਕੇ ਚੱਲਣਗੇ ਤੇ ਕਮ ਸੇ ਕਮ ਜਿਹੜੇ ਉਸ ਸੈਕਸ਼ਨ ਦੇ ਗੁਰੂ ਘਰ ਆ ਉਹ ਬਚ ਸਕਣਗੇ। ਔਰ SGPC ਦੇ ਖੇਤਰ ਦੇ ਵਿੱਚ ਆਉਂਦੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਨੇ ਬੇਹੁਰਮਤੀਆਂ ਕੀਤੀਆਂ, ਸਿੱਖ ਜਿਹੜੇ
ਸਿਧਾਂਤਾਂ ਦਾ ਜਿਹੜਾ ਘਾਣ ਕੀਤਾ ਉਹ ਤਾਂ ਇੱਕ ਪਾਸੇ ਆ। ਜੀ ਜਿਹੜਾ ਮਤਲਬ ਜਿਹੜੀਆਂ ਬਿਲਡਿੰਗਸ ਆ ਸਿੱਖਾਂ ਦੀਆਂ ਅਥਾਹ ਪ੍ਰਾਪਰਟੀਆਂ ਹੈਗੀਆਂ, ਹਾਂਜੀ ਉਹ ਸਾਰੀਆਂ ਨੂੰ ਵੀ ਉਹ ਇਹਨਾਂ ਪਰਿਵਾਰਾਂ ਦੇ ਕੋਲ ਗਿਰਵੀ ਰੱਖ ਰਹੇ ਨੇ। ਜੀ ਜਿਵੇਂ ਕਿ ਹਰਿਆਣਾ ਦੇ ਵਿੱਚ ਮੀਰੀ ਪੀਰੀ ਟਰਸਟ ਆ, ਇਸੇ ਤਰ੍ਹਾਂ ਕਈ ਟਰਸਟ ਹੋਰ ਜਿਹੜੇ ਪੰਜਾਬ ਦੀ ਧਰਤੀ ਤੇ ਵੀ ਬਣੇ ਹੋਏ ਨੇ, ਜੀ ਜਿਹਦੇ ਵਿੱਚ ਚੰਦ ਇੱਕ ਮੈਂਬਰ ਆ। ਹਾਂਜੀ ਔਰ ਆਉਣ ਵਾਲੇ 100 ਸਾਲ ਦੇ ਬਾਅਦ ਇਹਦਾ ਪਤਾ ਨਹੀਂ ਲੱਗੂਗਾ ਕਿ ਜੀ ਇਹ ਪ੍ਰਾਪਰਟੀ ਸਿੱਖਾਂ ਦੀ ਸੀ ਕਿ ਜਾਂ ਇਹ 2-3 ਜਿਹੜੇ ਰਜਵਾੜੇ ਪਰਿਵਾਰ ਆ ਇਹਨਾਂ ਦੀ ਸੀ। ਹਾਂਜੀ ਸੋ ਆਉਣ ਵਾਲੇ ਸਮੇਂ 'ਚ ਅਸੀਂ ਵੀ ਯਤਨ ਕਰਾਂਗੇ ਕਿ ਜਿਹੜੀਆਂ ਇਹ ਪ੍ਰਾਪਰਟੀਆਂ ਤੇ ਜਿਹੜੀਆਂ ਸੰਸਥਾਵਾਂ ਤੇ ਟਰਸਟ ਬਣਾ ਕੇ ਜੀ ਇਹ ਅਕਾਲੀ ਜਿਹੜੇ ਮੱਲਾ ਮਾਰੀ ਬੈਠੇ ਆ, ਹਾਂਜੀ ਇਹਨਾਂ ਨੂੰ ਅਸੀਂ ਇਸ ਜਗ੍ਹਾ ਤੋਂ ਖਦੇੜਨ ਦਾ ਯਤਨ ਕਰਾਂਗੇ। ਜੀ। ਔਰ ਉਹਦੀ ਪਹਿਲੀ ਸ਼ੁਰੂਆਤ ਮੇਰਾ ਖਿਆਲ ਹੈ ਹੋ ਚੁੱਕੀ ਆ। ਹਾਂਜੀ ਹਰਿਆਣਾ ਦੀ ਕਮੇਟੀ ਬਣਨ ਦੇ ਨਾਲ ਜਿਹੜੀ ਮੀਰੀ ਪੀਰੀ ਦਾ ਜਿਹੜਾ ਇਹਨਾਂ ਦਾ ਟਰਸਟ ਆ, ਜੀ ਉਹ ਜ਼ਰੂਰ ਉਹਨੂੰ ਨੱਥ ਪਾਈ ਜਾਊਗੀ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਸਾਡੇ ਕੋਲ 1 ਮਿੰਟ ਰਹਿ ਗਿਆ। ਐਟ ਦੀ ਐਂਡ ਤੁਸੀਂ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਜਾਂ ਦਰਸ਼ਕਾਂ ਨਾਲ ਕਿਸੇ ਹੋਰ ਮੁੱਦੇ ਦੇ ਉੱਪਰ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਟੀਵੀ 84 ਦੇ ਮਾਧਿਅਮ ਬੀਬਾ ਜੀ, ਅੱਜ ਇਸ ਵਿਸ਼ੇਸ਼ ਦਿਨ ਤੇ ਸਾਨੂੰ ਜਿੱਥੇ ਅਸੀਂ ਭਾਈ ਮਨੀ ਸਿੰਘ ਨੂੰ ਯਾਦ ਕਰ ਰਹੇ ਹਾਂ, ਜੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ, ਔਰ ਸੰਗਤਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਉਹਨਾਂ ਦੀ ਸ਼ਹੀਦੀ ਤੋਂ ਸੇਧ ਲੈਂਦੇ ਹੋਏ, ਉਹਨਾਂ ਦੀ ਦ੍ਰਿੜਤਾ ਦੀ, ਉਹਨਾਂ ਦੀ ਕੁਰਬਾਨੀ ਤੋਂ ਸੇਧ ਲੈਂਦੇ ਹੋਏ ਅਸੀਂ ਆਪਣੇ ਜੀਵਨ ਵਿੱਚ ਵੀ ਕੋਈ ਅਜਿਹਾ ਕਰ ਸਕੀਏ, ਅਜਿਹਾ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਜੀਉ ਸਕੀਏ, ਤਾਂ ਕਿ ਇੱਕ ਜਿਹੜੀ ਗੁਰਸਿੱਖੀ ਦੀ ਮਹਿਕ ਆ ਉਹ ਹੋਰ ਫੈਲ ਸਕੇ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਤੇ ਡਾਕਟਰ ਸਾਹਿਬ ਹੁਣ ਵਕਤ ਹੋ ਗਿਆ ਸਾਡਾ ਬ੍ਰੇਕ ਦਾ। ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਆ। ਹੋਰ ਮੁੱਦਿਆਂ ਦੇ ਉੱਪਰ ਤੁਹਾਨੂੰ ਅਸੀਂ ਫਿਰ ਤੋਂ ਸਿੱਖ ਸੰਗਤਾਂ ਦੇ ਤੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.